ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਕਤੂਬਰ ਦੀ 27 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਈਰਾਨ ਆ, ਕਹਿੰਦੇ ਪਈ ਹੁਣ ਨਿਊਕਲੀਅਰ ਡੀਲ ਦੇ ਸੰਬੰਧ ਦੇ ਵਿੱਚ ਈਰਾਨ ਦੇ ਜਿਹੜੇ ਪੋਲੀਟੀਸ਼ੀਅਨ ਆ, ਜਿਹੜੇ ਉੱਥੇ ਦੇ ਲੀਡਰਸ ਹੈਗੇ ਆ, ਉਹ ਹੁਣ ਵਿਆਨਾ, ਆਸਟਰੀਆ ਦੇ ਵਿੱਚ ਨਿਊਕਲੀਅਰ ਮਸਲੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹੈਗੇ ਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਆਸ ਕਰ ਰਿਹਾ ਹੈ ਕਿ ਜਿਹੜੀ 2015 ਵਾਲੀ ਨਿਊਕਲੀਅਰ ਡੀਲ ਹੋਈ ਸੀ, ਉਸ ਨੂੰ ਜਿਹੜਾ ਰਿਵਾਈਵ ਕੀਤਾ ਜਾ ਸਕੇ। ਪਿਛਲੇ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ, ਉਸ ਟਾਈਮ ਦੇ ਉੱਤੇ ਆਪਾਂ ਨੂੰ ਪਤਾ ਹੀ ਆ ਵੀ ਇਹ ਜਿਹੜੀ ਗੱਲਬਾਤ ਆ ਪੂਰੀ ਤਰ੍ਹਾਂ ਟੁੱਟ ਗਈ ਸੀ। ਉਹਨਾਂ ਦਾ ਇੱਕ ਜਿਹੜਾ ਜਨਰਲ ਆ, ਉਹ ਵੀ ਡਰੋਨ ਦੇ ਰਾਹੀਂ ਮਾਰਿਆ ਗਿਆ ਸੀ। ਅਗਲੀ ਖਬਰ ਜੂਲੀਅਨ ਅਸਾਂਜ ਦੇ ਸੰਬੰਧ ਦੇ ਵਿੱਚ ਆ। ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਜੂਲੀਅਨ ਅਸਾਂਜ ਦੁਨੀਆ ਦਾ ਉਹ ਬੰਦਾ ਆ ਜਿਸ ਨੇ ਲਗਭਗ ਜਿਹੜੀਆਂ ਪਾਵਰਫੁਲ ਸਰਕਾਰਾਂ ਆ, ਉਹਨਾਂ ਨੂੰ ਪੂਰੀ ਤਰ੍ਹਾਂ ਐਕਸਪੋਜ਼ ਕੀਤਾ ਸੀ ਵਿਕੀ ਲੀਕਸ ਦੇ ਰਾਹੀਂ। ਵਿਕੀ ਲੀਕਸ ਦਾ ਫਾਊਂਡਰ ਇੰਡੀਆ ਵਿੱਚ ਵੀ ਉਸਨੇ ਦੱਸਿਆ ਸੀ ਵੀ ਕਿਸ ਤਰ੍ਹਾਂ, ਤੇ ਯੂਐਸਏ ਦੇ ਵਿੱਚ ਵੀ। ਤੇ ਉਹ ਹੁਣ ਯੂਐਸਏ ਦੇ ਵਿੱਚ ਵਾਂਟਡ ਹੈਗਾ ਆ। ਯੂਐਸਏ ਦੀ ਸਰਕਾਰ ਜਿਹੜੀ ਆ ਕੋਸ਼ਿਸ਼ ਕਰ ਰਹੀ ਆ ਕਿ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਅਮਰੀਕਾ ਦੇ ਵਿੱਚ ਲਿਆਂਦਾ ਜਾਵੇ। ਪਹਿਲਾਂ ਉਹ ਇੱਕ ਇਕੁਆਡੋਰ ਦੀ ਅੰਬੈਸੀ ਦੇ ਵਿੱਚ, ਜੋ ਕਿ ਯੂਕੇ ਦੇ ਵਿੱਚ ਆ, ਬਹੁਤ ਲੰਮਾ ਸਮਾਂ ਰਿਹਾ। ਹੁਣ ਵੀ ਉਹ ਯੂਕੇ ਦੇ ਵਿੱਚ ਹੀ ਹੈਗਾ ਆ। ਤੇ ਜਿਹੜੀ ਯੂਐਸ ਦੀ ਗਵਰਨਮੈਂਟ ਆ, ਉਹ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ। ਬ੍ਰਿਟਿਸ਼ ਕੋਰਟ ਨੂੰ ਜਿਹੜਾ ਜੂਲੀਅਨ ਸਾਂਝੇ ਦਾ ਜਿਹੜਾ ਇੱਕ ਅਟਾਰਨੀ ਆ, ਉਸਨੇ ਦੱਸਿਆ ਵੀ ਉਹ ਔਟਿਜ਼ਮ ਡਿਸਆਰਡਰ ਦਾ ਸ਼ਿਕਾਰ ਹੈਗਾ ਆ, ਤੇ ਕਹਿੰਦੇ ਪਈ ਉਹ ਕਿਸੇ ਟਾਈਮ ਵੀ ਸੁਸਾਈਡ ਕਰ ਸਕਦਾ ਆ, ਸੁਸਾਈਡਲ ਹੈਗਾ ਆ। ਸੋ ਇਹ ਦੇਖਦੇ ਆ ਇਹਦੇ ਤੇ ਕੀ ਅਪਡੇਟ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੀ ਆ। ਪਰ ਕਾਫੀ ਲੰਮੇ ਸਮੇਂ ਤੋਂ ਜਿਹੜੀ ਯੂਐਸ ਦੀ ਸਰਕਾਰ ਆ, ਉਹ ਕੋਸ਼ਿਸ਼ਾਂ ਕਰ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਅਫਗਾਨਿਸਤਾਨ ਤੋਂ ਆ। ਖਲੀਲਜ਼ਾਦ ਜਿਹੜੇ ਯੂਐਸ ਦੇ ਜਨਰਲ ਵੀ ਸੀਗੇ, ਐਨਵਾਈ ਵੀ ਸੀਗੇ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੇ ਇਹ ਕਿਹਾ ਆ ਵੀ ਤਾਲੀਬਾਨ ਦੇ ਨਾਲ ਸਾਨੂੰ ਜਿਹੜੀ ਗੱਲਬਾਤ ਆ, ਉਹ ਚਾਲੂ ਕਰਨੀ ਚਾਹੀਦੀ ਆ, ਨਹੀਂ ਤਾਂ ਜਿਹੜਾ ਅਫਗਾਨਿਸਤਾਨ ਆ ਉਹ ਕਲੈਪਸ ਕਰ ਜਾਊਗਾ। ਯੂਨਾਈਟਿਡ ਸਟੇਟ ਦਾ ਸਪੈਸ਼ਲ ਐਨਵਾਏ ਜਿਹੜਾ ਆ ਅਫਗਾਨਿਸਤਾਨ ਦਾ, ਜ਼ੈਲਮੀ ਖਲੀਲਜ਼ਾਦ, ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੇ ਅੱਜ ਹਿਊਮਨਟੇਰੀਅਨ ਗਰਾਊਂਡ ਦੇ ਉੱਪਰ ਜਿਹੜੀ ਗੱਲਬਾਤ ਕੀਤੀ ਆ। ਆਪਾਂ ਦੇਖਿਆ ਆ ਵੀ 20 ਸਾਲ ਜਿਹੜੀ ਆ ਮਿਲਟਰੀ ਦੀ ਯੂਐਸ ਦੀ ਪ੍ਰੈਜੈਂਸ ਰਹੀ ਆ ਉੱਥੇ, ਤੇ ਲੱਖਾਂ ਦੇ ਹਿਸਾਬ ਨਾਲ ਮੌਤਾਂ ਵੀ ਹੋਈਆਂ। ਸਾਡੇ ਫੌਜੀ ਵੀ ਜਿਹੜੇ ਅਮਰੀਕਾ ਦੇ ਕਾਫੀ ਜਿਹੜੇ ਉੱਥੇ ਸ਼ਹੀਦ ਹੋਏ ਹੈਗੇ ਆ। ਫਾਈਨੈਂਸ਼ੀਅਲੀ ਬਿਲੀਅਨਸ ਟ੍ਰਿਲੀਅਨਸ ਆਫ ਡਾਲਰ ਜਿਹੜਾ ਖਰਚਾ ਉੱਥੇ ਹੋਇਆ ਹੈਗਾ। ਪਰ ਹੁਣ ਜਿਹੜਾ ਆ, ਕਿਉਂਕਿ ਤਾਲੀਬਾਨ ਦੀ ਸਰਕਾਰ ਆ ਗਈ ਆ, ਉਹਨਾਂ ਨੇ ਫਿਰ ਉਹੀ ਪੁੱਠੇ ਕੰਮ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ ਆ। ਬੱਚੀਆਂ ਸਕੂਲਾਂ 'ਚ ਨਹੀਂ ਪੜ੍ਹ ਸਕਦੀਆਂ, ਜਿਹੜੀਆਂ ਬੀਬੀਆਂ ਆ, ਲੇਡੀਜ਼ ਹੈਗੀਆਂ ਆ, ਉਹ ਕੰਮ ਨਹੀਂ ਕਰ ਸਕਦੀਆਂ, ਤੇ ਜਿਹੜੇ ਮਿਨੋਰਟੀਜ਼ ਆ ਉਹਨਾਂ ਨੂੰ ਧੱਕ ਰਹੇ ਆ। ਸਿੱਖਾਂ ਦੇ ਬਾਬਤ ਵੀ ਖਬਰ ਆਈ ਸੀ ਵੀ ਜੇ ਤਾਂ ਤੁਸੀਂ ਇੱਥੇ ਰਹਿਣਾ ਹੈ ਤਾਂ ਮੁਸਲਮਾਨ ਬਣ ਕੇ ਰਹੋ, ਨਹੀਂ ਤਾਂ ਚਲੇ ਜਾਓ। ਸੋ ਇਹ ਧੱਕਾ ਉਹਨੇ ਸ਼ੁਰੂ ਕਰ ਦਿੱਤਾ ਹੈ। ਪਰ ਫਾਈਨੈਂਸ਼ੀਅਲੀ ਜਿਹੜੀ ਉੱਥੇ ਦੀ ਜਿਹੜੀ ਗਵਰਨਮੈਂਟ ਆ, ਉਹਨਾਂ ਦੀ ਕੰਡੀਸ਼ਨ ਜਿਹੜੀ ਆ ਬਹੁਤ ਬੈਡ ਆ। ਪਿੱਛੇ ਜਿਹੇ ਉਹ ਰਸ਼ੀਆ ਵੀ ਗਏ ਹੈਗੇ ਆ। ਹੁਣ ਉਹ ਕੋਸ਼ਿਸ਼ਾਂ ਕਰ ਰਹੇ ਆ ਚਾਈਨਾ ਨਾਲ ਰਲ ਕੇ ਜਾਂ ਰਸ਼ੀਆ ਨਾਲ ਰਲ ਕੇ ਕੁਛ ਨਾ ਕੁਛ ਜਿਹੜਾ ਆਪਣਾ ਮੁਲਕ ਆ ਉਹਨੂੰ ਬਚਾਇਆ ਜਾ ਸਕੇ। ਪਰ ਜਿਹੜੀਆਂ ਉਹਨਾਂ ਦੀਆਂ ਆਦਤਾਂ ਆ, ਉਹਨਾਂ ਤੋਂ ਉਹ ਰੱਤੀ ਭਰ ਵੀ ਜਿਹੜੇ ਚੇਂਜ ਨਹੀਂ ਹੋਏ ਹੈਗੇ। ਅਗਲੀ ਖਬਰ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਆ, ਲਟੀਸ਼ੀਆ ਜੇਮਸ, ਉਸਨੇ ਅੱਜ ਅਨਾਊਂਸ ਕੀਤਾ ਆ ਵੀ ਉਹ ਨਿਊਯਾਰਕ ਦੇ ਗਵਰਨਰ ਦੇ ਲਈ ਜਿਹੜੀ ਆ ਇਲੈਕਸ਼ਨ ਰਨ ਕਰਨ ਜਾ ਰਹੀ ਹੈਗੀ ਆ। ਸੋ ਇਹ ਜਿਹੜੀ ਉੱਥੇ ਦੀ ਅਟਾਰਨੀ ਜਨਰਲ ਜੇਮਸ ਆ, ਕਾਫੀ ਜਿਹੜਾ ਪ੍ਰੋਮੀਨੈਂਟ ਫਿਗਰ ਹੈਗੀ ਆ। ਉਹਨਾਂ ਨੇ ਜਿਹੜੇ ਗਵਰਨਰ ਦੇ ਰੇਸ ਦੇ ਲਈ ਡਿਸੀਜਨ ਕਹਿੰਦੇ ਵੀ ਅੱਜ ਬਣਾਇਆ ਹੈਗਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਨਾਊਂਸ ਕਰਨ ਜਾ ਰਹੀ ਆ। ਨਿਊਯਾਰਕ ਟਾਈਮ ਨੇ ਇਹ ਜਿਹੜੀ ਸਟੋਰੀ ਰਨ ਕੀਤੀ ਆ, ਤੇ ਜੇ ਉਹ ਜੁਆਇਨ ਕਰਦੀ ਆ ਤੇ ਇਹਦੇ ਨਾਲ 6 ਡੈਮੋਕ੍ਰੈਟਿਕ ਲੀਡਰ ਜਿਹੜੇ ਆ ਇਸ ਰੇਸ ਦੇ ਵਿੱਚ
ਹੋ ਜਾਣਗੇ। ਜਿਹੜੇ ਮੌਜੂਦਾ ਨਿਊਯਾਰਕ ਦੇ ਗਵਰਨਰ ਕੈਥੀ ਹੋਚਲ ਆ, ਇਹ ਸਾਰਿਆਂ ਨੂੰ ਪਤਾ ਹੀ ਆ ਵੀ ਟੈਂਪਰੇਰੀ ਥੋੜ੍ਹਾ ਟਾਈਮ ਪਹਿਲਾਂ ਹੀ ਇਹਨਾਂ ਨੂੰ ਇਹ ਬਣੇ ਸੀ। ਇਹਨਾਂ ਨੇ ਰਿਪਲੇਸ ਕੀਤਾ ਸੀ ਗਵਰਨਰ ਐਂਡਰਿਊ ਕੁਓਮੋ ਨੂੰ, ਜਿਹੜੇ ਕਿ ਸੈਕਸ਼ੁਅਲ ਹਰਾਸਮੈਂਟ ਦੇ ਕੇਸਿਸ ਦੇ ਵਿੱਚ ਕਾਫੀ ਬਦਨਾਮ ਹੋਏ ਸੀ। ਸੋ ਨਿਊਯਾਰਕ ਦੀ ਗਵਰਨਰ ਦੀ ਸੀਟ ਵੀ ਜਿਹੜੀ ਆ ਉਹ ਕਾਫੀ ਦਿਲਚਸਪ ਰਹੂਗੀ। ਇੱਕ ਜੱਜ ਨੇ ਨਿਊਯਾਰਕ ਦੀ ਜਿਹੜੀ ਪੁਲਿਸ ਯੂਨੀਅਨ ਆ, ਉਹਨਾਂ ਦੀ ਜਿਹੜੀ ਬੇਨਤੀ ਸੀਗੀ ਵੀ ਰੀਸਟ੍ਰੇਨਿੰਗ ਆਰਡਰ ਹੋਣ, ਬਲੋਕ ਕੀਤਾ ਜਾਵੇ ਜਿਹੜੇ ਉੱਥੇ ਦੇ ਮੇਅਰ ਆ ਡੀ ਬਲਾਸੀਓ, ਉਹਨਾਂ ਦਾ ਵੈਕਸੀਨ ਮੈਂਡੇਟ ਨੂੰ। ਸੋ ਜਿਹੜਾ ਜੱਜ ਆ ਉਹ ਯੂਨੀਅਨ ਦੇ ਅਗੇਂਸਟ ਹੀ ਗਿਆ ਤੇ ਉਹਨਾਂ ਨੇ ਕਿਹਾ ਨਹੀਂ, ਵੀ ਇਹ ਜਿਹੜੀ ਰਿਕੁਆਇਰਮੈਂਟ ਆ ਜੇ ਉੱਥੇ ਦੀ ਸ਼ਹਿਰ ਵੱਲੋਂ ਰੱਖੀ ਗਈ ਆ ਤੇ ਤੁਹਾਨੂੰ ਇਹ ਪੂਰੀ ਕਰਨੀ ਪੈਣੀ ਹੈਗੀ ਆ। ਅਗਲੀ ਖਬਰ ਜਿਹੜੀ ਆ, ਡੈਮੋਕ੍ਰੇਟਸ ਕਹਿੰਦੇ ਭਈ ਇਸ ਟਾਈਮ ਜਿਹੜੀ ਵਰਜੀਨੀਆ ਦੇ ਗਵਰਨਰ ਦੀ ਇਲੈਕਸ਼ਨ ਚੱਲ ਰਹੀ ਆ, ਉਹ ਜਿਹੜੀ ਰੇਸ ਆ ਉਹਦੇ ਵਿੱਚ ਹੁਣ ਲੀਡ ਕਰ ਰਹੇ ਆ। ਪਰ ਕਹਿੰਦੇ ਇਲੈਕਸ਼ਨ ਦੇ ਡੇ ਜਿਹੜਾ ਬੜਾ ਲਾਗੇ ਆਉਣ ਵਾਲਾ ਆ ਤੇ ਉਸ ਟਾਈਮ ਦੇ ਉੱਤੇ ਜਿਹੜਾ ਇਹ ਗੈਪ ਆ ਰਿਪਬਲਿਕਨ ਪੂਰਾ ਕਰ ਸਕਦੇ ਹੈਗੇ ਆ। ਕਿਉਂਕਿ ਡੈਮੋਕ੍ਰੇਟਸ ਨੇ ਬਹੁਤ ਵੱਡੀ ਗਿਣਤੀ 'ਚ ਅਰਲੀ ਵੋਟਿੰਗ ਕੀਤੀ ਹੈਗੀ ਆ। ਸੀਟ ਬੜੀ ਹੌਟਲੀ ਕੰਟੈਸਟਡ ਆ ਵਰਜੀਨੀਆ ਦੇ ਗਵਰਨਰ ਦੀ। ਜਿਹੜੀ ਇਹ ਰੇਸ ਆ, ਰਹਿ ਚੁੱਕੇ ਡੈਮੋਕ੍ਰੇਟ ਗਵਰਨਰ ਟੈਰੀ ਮੈਕਔਲਫੇ ਤੇ ਰਿਪਬਲਿਕਨ ਜਿਹੜੇ ਆ ਗਲੈਨ ਜੌਨਕਿਨ ਜਿਹੜੇ ਆ, ਉਹਨਾਂ ਦੇ ਵਿੱਚ ਹੈਗੀ ਆ। 6,67,012 ਵਰਜੀਨੀਅਨਸ ਜਿਹੜੇ ਆ ਉਹਨਾਂ ਨੇ ਆਲਰੇਡੀ ਆਪਣੇ ਬੈਲਟ ਸਬਮਿਟ ਕਰ ਦਿੱਤੇ ਹੈਗੇ ਆ ਇਲੈਕਸ਼ਨ ਦੇ ਲਈ। ਇਲੈਕਸ਼ਨ ਜਿਹੜੀ ਹੈ ਨਵੰਬਰ 2 ਨੂੰ ਹੋਣੀ ਆ ਤੇ 55% ਜਿਹੜੇ ਅਰਲੀ ਵੋਟਰਸ ਹੁੰਦੇ ਆ, ਕਹਿੰਦੇ ਉਹ ਲਾਈਕਲੀ ਇਹੀ ਹੁੰਦੇ ਆ ਵੀ ਉਹ ਡੈਮੋਕ੍ਰੇਟ ਹੁੰਦੇ ਆ। 30% ਜਿਹੜੇ ਆ ਉਹਨਾਂ ਚੋਂ ਰਿਪਬਲਿਕਨਸ ਹੁੰਦੇ ਆ ਤੇ ਕਹਿੰਦੇ ਵੀ ਰਿਪਬਲਿਕਨਸ ਕੁਡ ਈਜ਼ਲੀ ਆਊਟ ਪਰਫਾਰਮ ਇਲੈਕਸ਼ਨ ਡੇ ਦੇ ਉੱਤੇ। ਪਰ ਇਹ ਦੇਖਦੇ ਆ ਵੀ ਉੱਥੇ ਦੇ ਜਿਹੜੇ ਰਿਜ਼ਲਟ ਆ ਉਹ ਕੀ ਆਉਂਦੇ ਹੈਗੇ ਆ। ਅਗਲੀ ਜਿਹੜੀ ਖਬਰ ਆ ਉਹ ਸਟਿਮੂਲਸ ਪੈਕੇਜ ਨੂੰ ਲੈ ਕੇ ਆ। ਜਿਹੜਾ ਨਵਾਂ ਪੈਕੇਜ ਆ ਇਨਫਰਾਸਟਰਕਚਰ ਦੇ ਸੰਬੰਧ ਦੇ ਵਿੱਚ, ਜਿਹਦੇ ਵਿੱਚ ਇਕਨੋਮਿਕ ਤੇ ਕਲਾਈਮੇਟ ਪੈਕੇਜ ਵੀ ਕਿਹਾ ਜਾ ਰਿਹਾ, ਵੱਖ-ਵੱਖ ਨਾਮ ਦਿੱਤੇ ਜਾ ਰਹੇ ਆ। ਸੋ ਡੈਮੋਕ੍ਰੇਟਸ ਇਹ ਸੋਚ ਰਹੇ ਸੀ ਵੀ ਜਿਹੜੀ ਫੈਮਿਲੀ ਤੇ ਮੈਡੀਕਲ ਲੀਵ ਆ, ਉਹ ਰੱਖੀ ਜਾਵੇ 4 ਹਫ਼ਤਿਆਂ ਦੀ ਜਾਂ 12 ਹਫ਼ਤਿਆਂ ਦੀ। 12 ਵੀਕ ਦਾ ਇਹ ਪ੍ਰਪੋਜ਼ਲ ਸੀਗਾ, ਉਹ ਹੁਣ ਘੱਟ ਕੇ ਕਹਿੰਦੇ ਵੀ 4 ਹਫ਼ਤੇ ਹੋ ਜਾਊਗਾ। ਕਿਉਂਕਿ ਜਿਹੜੇ ਸੈਨੇਟਰ ਜੋ ਮੈਨਸ਼ਨ ਆ, ਉਹਨਾਂ ਨੂੰ ਜਿਹੜਾ ਆ ਡੈਮੋਕ੍ਰੇਟ ਕਿਸੇ ਤਰ੍ਹਾਂ ਨਾਲ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜੇ ਉਹ ਵੋਟ ਨਹੀਂ ਪਾਉਂਦੇ ਤੇ ਡੈਮੋਕ੍ਰੇਟਸ ਇਸ ਬਿੱਲ ਨੂੰ ਪਾਸ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਊਗੇ। ਸੋ ਇਹ ਇੱਕ ਵੱਡਾ ਜਿਹੜਾ ਮੁੱਦਾ ਇਸ ਵੇਲੇ ਬਣਿਆ ਹੋਇਆ ਹੈਗਾ ਆ। ਅਗਲੀ ਖਬਰ ਇੱਕ ਕੈਲੀਫੋਰਨੀਆ ਤੋਂ ਆ ਰਹੀ ਆ, ਬੜੀ ਦਿਲਚਸਪ ਖਬਰ ਆ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਬੰਦਾ ਹੈਗਾ, ਜਿਸ ਦਾ ਨਾਮ ਰਾਸ਼ੇਲ ਮਾਰਟਿਨ ਕਰਕੇ ਦੱਸਿਆ ਗਿਆ ਆ। ਉਹ ਕਹਿੰਦਾ ਵੀ ਮੈਂ ਇੱਕ ਆਫਿਸ ਦੇ ਵਿੱਚ ਕੰਮ ਕਰਦਾ ਸੀ ਤੇ ਮੇਰੇ ਤੇ ਕਰਜ਼ਾ ਬੜਾ ਸੀਗਾ ਕਾਲਜ ਦਾ, ਸਟੂਡੈਂਟ ਦੇ ਟਾਈਮ ਤੇ ਜਿਹੜੇ ਉਹ ਲੋਨ ਲਏ ਹੋ ਸੀ। ਤੇ ਕਹਿੰਦਾ ਵੀ ਮੇਰੇ ਆਫਿਸ ਦੇ ਬਿਲਕੁਲ ਥੋੜ੍ਹੇ ਦੂਰ ਦੇ ਉੱਤੇ ਹੀ ਜਿਹੜਾ ਸਿਕਸ ਫਲੈਗ ਲਾਸ ਐਂਜਲਸ ਦੇ ਵਿੱਚ ਹੈਗਾ ਆ, ਉਹ ਸੀ। ਸੋ ਉੱਥੇ ਦਾ ਹੁਣ ਕੀ ਕੀਤਾ ਵੀ ਪੈਸੇ ਬਚਾਉਣ ਦੇ ਲਈ $150 ਦਾ ਜਿਹੜਾ ਨਾ ਜੀਅਰ ਦਾ ਜਿਹੜਾ ਐਨੂਅਲ ਪਾਸ ਹੁੰਦਾ ਇਸ ਅਮਿਊਜ਼ਮੈਂਟ ਪਾਰਕ ਦਾ, ਉਹ ਲੈ ਲਿਆ। ਤੇ ਕਹਿੰਦੇ ਵੀ ਉਹ ਜਿਹੜੇ ਬੰਦੇ ਕੋਲ ਇਹ ਐਨੂਅਲ ਪਾਸ ਹੁੰਦਾ, ਉਹਦੇ ਲਈ ਲੰਚ, ਡਿਨਰ ਜਿਹੜਾ ਆ ਉਹ ਫ੍ਰੀ ਹੁੰਦਾ ਹੈਗਾ ਤੇ ਹੋਰ ਡਰਿੰਕਸ ਵਗੈਰਾ ਵੀ ਫ੍ਰੀ ਹੁੰਦੀਆਂ ਤੇ ਫੂਡ ਉਹਨਾਂ ਦਾ ਜਿਹੜਾ ਆ ਹੈਲਥੀ ਹੁੰਦਾ ਹੈਗਾ। ਤੇ ਇਹ ਜਿਹੜਾ ਜਿਹਦੇ ਕੋਲ ਐਨੂਅਲ ਪਾਸ ਹੁੰਦਾ ਉਹ 2 ਮੀਲ ਜਿਹੜੇ ਆ ਰੋਜ਼ ਦੇ ਲੈ ਸਕਦਾ। ਉਹ ਕਹਿੰਦਾ ਵੀ ਮੈਂ ਇਸ ਹਿਸਾਬ ਨਾਲ ਪਲਾਨ ਕਰਦਾ ਸੀ ਵੀ ਕਈ ਵਾਰੀ ਲੰਚ ਵੀ ਲੈ ਲੈਣਾ ਤੇ ਡਿਨਰ ਵੀ ਲੈ ਲੈਣਾ। 7 ਸਾਲ ਲਗਾਤਾਰ ਉਸਨੇ ਜਿਹੜਾ ਆ, ਕਹਿੰਦਾ ਵੀ 1 ਸੈਂਟ ਦਾ ਵੀ ਮੈਂ ਨਾ ਫੂਡ ਖਰੀਦਿਆ ਤੇ ਨਾ ਫੂਡ ਬਾਹਰੋਂ ਖਾਧਾ। ਫ੍ਰੀ ਵਾਲਾ ਫੂਡ ਜਿਹੜਾ ਆ ਉਹ ਸਿਕਸ ਫਲੈਗ ਦਾ ਜਿਹੜਾ ਐਨੂਅਲ ਪਾਸ ਲੈਂਦਾ ਸੀ $150 ਲੈ ਕੇ, ਉਹ ਉੱਥੇ ਖਾਂਦਾ ਰਿਹਾ। ਕਹਿੰਦਾ ਜਦੋਂ ਮੇਰੇ ਕੋਵਰਕਰ ਸੀਗੇ, ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਵੀ ਭਾਈ ਤੁਹਾਡਾ ਜਿਹੜਾ ਕਿੰਨਾ ਕੁ ਖਰਚਾ ਆਉਂਦਾ ਹੈਗਾ ਜਿਹੜਾ ਫੂਡ ਦਾ, ਤਾਂ ਉਹ ਕਹਿੰਦਾ ਸੀ, ਕਹਿੰਦਾ ਵੀ ਇਹ ਕਹਿੰਦੇ ਸੀ ਵੀ ਮੇਰਾ $1,500 ਤੱਕ ਜਿਹੜਾ ਖਰਚਾ ਖਾਣ ਪੀਣ ਦਾ ਆ ਜਾਂਦਾ ਆ। ਸੋ ਕਹਿੰਦਾ ਵੀ ਮੈਂ ਉਹ ਸਾਰੇ ਪੈਸੇ ਬਚਾਏ ਤੇ ਹੁਣ ਉਸਨੇ ਘਰ ਵੀ ਖਰੀਦ ਲਿਆ ਲਾਸ ਐਂਜਲਸ ਦੇ ਵਿੱਚ।
ਸਾਰਾ ਜਿਹੜਾ ਸਟੂਡੈਂਟ ਲੋਨ ਸੀ ਉਹ ਵੀ ਪੇ ਆਫ ਕਰਤਾ। ਸੋ ਇੱਕ ਤਰ੍ਹਾਂ ਨਾਲ ਉਹ ਜਿਹੜਾ ਸਿਸਟਮ ਆ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਯੂਜ਼ ਕੀਤਾ, ਤੇ ਕਿਸ ਤਰ੍ਹਾਂ ਉਹਨੂੰ ਬ੍ਰੇਕ ਕਰਕੇ ਯੂਜ਼ ਕਰ ਸਕਦੇ। ਕਹਿੰਦਾ ਕਈ ਵਾਰੀ ਮੇਰੇ ਲੋਕ ਫਨ ਵੀ ਉਡਾਉਂਦੇ ਸੀ, ਪਰ ਉਸ ਪਾਸ ਦੇ ਵਿੱਚ ਕਹਿੰਦਾ ਮੈਨੂੰ ਉਹਦਾ ਬੜਾ ਮੌਕਾ ਹੁੰਦਾ ਸੀ, ਕਿਉਂਕਿ ਪਾਰਕਿੰਗ ਸਪੇਸ ਵੀ ਉੱਥੇ ਫ੍ਰੀ ਹੁੰਦੀ ਆ ਉਸ ਪਾਸ ਦੇ ਨਾਲ, ਜਿਹੜਾ ਈਅਰ ਰਾਊਂਡ ਪਾਸ ਹੁੰਦਾ, ਤੇ ਫੂਡ ਵੀ ਫ੍ਰੀ ਹੁੰਦਾ ਆ। ਸੋ ਐਵਰੀ ਡੇ ਕਹਿੰਦਾ ਵੀ ਮੈਂ ਉੱਥੇ ਫੂਡ ਖਾਂਦਾ ਰਿਹਾ, ਤੇ ਵੀਕਐਂਡ ਤੇ ਵੀ ਕਹਿੰਦਾ ਨਾਲ ਫਨ ਕਰਨ ਜਾਂਦਾ ਰਿਹਾ, ਤੇ ਨਾਲ ਵੀਕਐਂਡ ਤੇ ਵੀ ਉੱਥੇ ਖਾ ਲੈਣਾ। ਸੋ ਕਹਿੰਦਾ ਵੀ ਮੈਂ ਘਰ ਦੇ ਵਿੱਚ 7 ਸਾਲ ਕੋਈ ਗਰੋਸਰੀ ਦੀ ਆਈਟਮ ਲਿਆਂਦੀ ਨਹੀਂ, ਟੋਟਲੀ ਜਿਹੜਾ ਫ੍ਰੀ ਫੂਡ ਆ ਉਹ ਉੱਥੇ ਖਾਧਾ। ਸੋ ਇਹ ਦੇਖੋ ਵੀ ਇੱਕ ਕਿੱਡੀ ਜਿਹੜੀ ਇਹ ਇੱਕ ਤਰ੍ਹਾਂ ਨਾਲ ਜਿਹੜੀ ਖਬਰ ਹੈਗੀ ਆ, ਬਹੁਤ ਹੀ ਸਰਪ੍ਰਾਈਜ਼ ਆ ਵੀ ਕਿਸ ਤਰ੍ਹਾਂ ਜਿਹੜੇ ਬੰਦੇ ਆ ਉਹ ਆਪਣਾ ਦਿਮਾਗ ਯੂਜ਼ ਕਰ ਸਕਦੇ ਹੈਗੇ ਆ ਵੀ ਆਪਾਂ ਸੇਵਿੰਗ ਕਿਸ ਤਰ੍ਹਾਂ ਜਿਹੜੀ ਕਰਨੀ ਹੈਗੀ ਆ। ਸੋ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ, ਜਿਹੜੇ ਯੂਐਸ ਦੇ ਟੌਪ ਦੇ ਜਨਰਲ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਚਾਈਨਾ ਨੇ ਮਿਸਲ ਟੈਸਟ ਕੀਤਾ ਹੈਗਾ ਆ, ਇਹ ਇੱਕ ਤਰ੍ਹਾਂ ਨਾਲ ਨਵੀਂ ਜਿਹੜੀ ਜੰਗ ਆ ਉਹ ਸ਼ੁਰੂਆਤ ਕਰਨ ਵਾਲੀ ਗੱਲਬਾਤ ਆ। ਜਦੋਂ ਇਹ ਸਪੂਤਨਿਕ ਮੂਵਮੈਂਟ ਉਹਨਾਂ ਨੇ ਦੱਸਿਆ, ਜਦੋਂ ਪਿਛਲੀ ਵਾਰੀ ਕੋਲਡ ਵਾਰ ਸ਼ੁਰੂ ਹੋਇਆ ਸੀ, ਰਸ਼ੀਆ ਨੇ ਸਭ ਤੋਂ ਪਹਿਲਾਂ ਟੈਸਟ ਕੀਤਾ ਸੀ, ਫਿਰ ਅਮਰੀਕਾ ਇਸ ਰੇਸ ਦੇ ਵਿੱਚ ਜਿਹੜਾ ਭੱਜਿਆ ਸੀ। ਸੋ ਹੋਪਫੁਲੀ ਇਹ ਨਾ ਹੀ ਹੋਵੇ, ਨਹੀਂ ਤਾਂ ਦੁਨੀਆ ਦੇ ਲਈ ਇਹ ਜਿਹੜਾ ਆ ਬਹੁਤ ਹੀ ਖਤਰਨਾਕ ਜਿਹੜਾ ਮਾਹੌਲ ਹੋਊਗਾ। ਇੰਡੀਆ ਦੁਨੀਆ ਦੀ ਸਭ ਤੀਜੀ ਬਿਗੇਸਟ ਐਮਿਟਰ ਆਫ ਗ੍ਰੀਨ ਹਾਊਸ ਗੈਸਿਸ ਹੈਗੀ ਆ, ਤੇ ਉਹਨਾਂ ਨੇ ਜਿਹੜਾ ਉਹਨਾਂ ਦਾ ਟਾਰਗੇਟ ਸੀਗਾ ਜ਼ੀਰੋ ਐਮਿਸ਼ਨ ਟਾਰਗੇਟ, ਉਹਨੂੰ ਜਿਹੜਾ ਰਿਜੈਕਟ ਕਰ ਦਿੱਤਾ ਹੈਗਾ ਆ। ਇੰਡੀਆ ਵਾਲੇ ਤਾਂ ਕੇਅਰ ਹੀ ਨਹੀਂ ਕਰਦੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਵੀ ਉਹ ਕੀ ਕਰਦੇ ਆ। ਸਭ ਪਾਸੇ ਕਰਪਸ਼ਨ ਕਰਪਸ਼ਨ ਹੀ ਆ, ਜਾਂ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾਈ ਜਾਂਦੇ ਹੈਗੇ ਇੱਕ ਦੂਜੇ ਨੂੰ, ਤੇ ਲੋਕਾਂ ਦੀ ਕੰਡੀਸ਼ਨ ਬਹੁਤ ਬੈਡ ਹੈਗੀ ਆ। ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਨੇ ਪਲਾਨ ਜਿਹੜੀ ਆ ਸ਼ੁਰੂ ਕਰ ਦਿੱਤੀ ਆ। ਜਿਹੜੇ ਬੱਚੇ 5 ਸਾਲ ਤੋਂ ਲੈ ਕੇ 11 ਸਾਲ ਦੇ ਆ ਸਟੂਡੈਂਟਸ ਜਾਂ ਬੱਚੇ, ਉਹਨਾਂ ਨੂੰ ਅਗਲੇ ਵੀਕ ਤੋਂ ਜਿਹੜਾ ਕਰੋਨਾ ਵਾਇਰਸ ਕੋਵਿਡ ਦਾ ਵੈਕਸੀਨ ਆ ਉਹ ਲਾਣਾ ਸ਼ੁਰੂ ਕਰ ਦਿੱਤਾ ਜਾਊਗਾ। ਡਾਇਰੈਕਟਰ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਮਾਰਕ ਗੈਲੀ ਜਿਹੜੇ ਆ ਕੈਲੀਫੋਰਨੀਆ ਦੇ, ਉਹਨਾਂ ਨੇ ਅੱਜ ਇਸ ਇੱਕ ਨਿਊਜ਼ ਕਾਨਫਰੰਸ ਸੀ ਉਹਦੇ ਵਿੱਚ ਦੱਸਿਆ ਵੀ 12 ਲੱਖ ਦੇ ਕਰੀਬ ਡੋਜ਼ਜ਼ ਆਲਰੇਡੀ ਉਹਨਾਂ ਦੇ ਹੱਥ ਦੇ ਵਿੱਚ ਆ ਗਈਆਂ ਆ, ਉਹਨਾਂ ਦੀ ਡਿਪਾਰਟਮੈਂਟ ਦੇ ਕੋਲ। ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਨੇ ਮੰਗਲਵਾਰ ਨੂੰ ਹੀ ਰਿਕਮੈਂਡ ਕੀਤਾ ਸੀਗਾ ਵੀ ਫਾਈਜ਼ਰ ਤੇ ਬਾਇਓਨਟੈਕ ਦਾ ਜਿਹੜਾ ਵੈਕਸੀਨ ਹੈਗਾ, ਉਹ 5 ਸਾਲ ਤੋਂ ਲੈ ਕੇ 11 ਸਾਲ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਜਿਹੜਾ ਬਹੁਤ ਵਧੀਆ ਹੈਗਾ। ਸੋ ਉਹ ਉਹਨਾਂ ਦੇ ਲਈ ਅਫੈਕਟ ਕਰੂਗਾ ਕਰੋਨਾ ਵਾਇਰਸ ਤੋਂ ਬਚਣ ਦੇ ਲਈ। ਸੋ ਉਹ ਇੱਕ ਬਹੁਤ ਵਧੀਆ ਗੱਲ ਹੋਈ ਹੈਗੀ ਆ ਵੀ ਹੁਣ ਬੱਚਿਆਂ ਦੇ ਵੀ ਜਿਹੜੇ ਟੀਕੇ ਲੱਗ ਜਾਊਗੇ। ਸਟਾਕ ਮਾਰਕੀਟ ਹਜੇ ਵੀ ਉੱਪਰ ਜਾ ਰਹੀ ਆ, ਪਰ ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਸੋਚ ਰਹੇ ਆ ਵੀ ਹੁਣ ਤਾਂ ਲਿਮਟ ਹੀ ਹੈ ਇੱਕ ਤਰ੍ਹਾਂ ਦੇ ਨਾਲ, ਜੇ ਦੇਖਿਆ ਜਾਵੇ ਵੀ ਪਿਛਲੇ ਸਾਲਾਂ ਤੋਂ ਇੱਕ ਤਰ੍ਹਾਂ ਨਾਲ ਪੂਰਾ ਰੈਕਡ ਜਿਹੜਾ ਆ ਸਟਾਕ ਮਾਰਕੀਟ ਨੇ ਤੋੜਿਆ ਹੋਇਆ ਹੈਗਾ ਆ। ਤੇ ਜੇ ਆਪਾਂ ਜਿਹੜੀ ਆ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੀ ਜਿਹੜੀ ਕੀਮਤ ਆ, ਉਹ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਹੈਗੀ ਆ। ਇਸੇ ਤਰ੍ਹਾਂ ਜੇ ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ ਰੁਪਈਆਂ ਦੇ ਬਰਾਬਰ ਗੱਲ ਕਰਦੇ ਜਾਈਏ, ਤੇ ਉਹ ਕੀਮਤ ਜਿਹੜੀ ਆ 75 ਰੁਪਏ ਤੇ 2 ਪੈਸੇ ਦੇ ਬਰਾਬਰ ਆ। ਸੋ ਇੰਡੀਆ ਦਾ ਰੁਪਈਆ ਜਿਹੜਾ ਆ ਉਹ ਡਿੱਗਦਾ ਜਾ ਰਿਹਾ, ਸੋ ਡਾਲਰ ਦੇ ਬਰਾਬਰ 75 ਰੁਪਈਏ ਆਲਮੋਸਟ ਹੋ ਗਏ ਹੈਗੇ ਆ। ਸੋ ਸਰੋਤਿਆਂ ਨੂੰ ਇੱਕ ਵਾਰੀ ਬੇਨਤੀ ਕਰਦੇ ਜਾ ਰਹੇ ਹਾਂ ਵੀ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਸ਼ਾਮ ਵਾਲੇ, ਉਹਦੇ ਵਿੱਚ ਚੇਂਜਸ ਹੋਊਗੀ, ਕਿਉਂਕਿ ਗੁਰਦੁਆਰਾ ਸਾਹਿਬ ਯੂਬਾ ਸਿਟੀ ਜਿਹੜਾ ਟੈਰਾਬੀਨਾ ਗੁਰਦੁਆਰਾ ਸਾਹਿਬ ਆ, ਜਿੱਥੇ ਨਗਰ ਕੀਰਤਨ ਹੋਣਾ ਆ, ਉੱਥੋਂ ਲਾਈਵ ਪ੍ਰੋਗਰਾਮ ਅੱਜ ਤੋਂ ਸ਼ੁਰੂ ਹੋ ਜਾਣੇ ਆ। ਸ਼ਾਮ ਨੂੰ ਤੁਸੀਂ ਰੇਡੀਓ ਦੇ ਉੱਤੇ ਸੁਣ ਸਕਦੇ ਆ। ਸੋ ਇਸ ਕਰਕੇ ਜਿਹੜਾ ਸਾਡਾ ਸ਼ਾਮ ਦਾ ਪ੍ਰੋਗਰਾਮ ਹੁੰਦਾ ਹੈਗਾ ਖਬਰਾਂ ਵਾਲਾ ਵੀ, ਉਹ ਥੋੜ੍ਹਾ ਜਿਹਾ ਆਪਾਂ ਕੋਸ਼ਿਸ਼ ਕਰਾਂਗੇ ਅਰਲੀ ਹੋਵੇ ਜਾਂ ਫਿਰ ਲੇਟ ਨਾਈਟ ਹੋਵੇ, ਤਾਂ ਕਿ ਜਿਹੜਾ ਆ, ਕਿਉਂਕਿ 5:30 ਵਜੇ ਧਾਰਮਿਕ ਪ੍ਰੋਗਰਾਮ ਰਹਿਰਾ ਸਾਹਿਬ, ਉਸ ਤੋਂ ਬਾਅਦ ਯੂਬਾ ਸਿਟੀ ਦਾ ਜਿਹੜਾ ਨਗਰ ਕੀਰਤਨ ਹੋ ਰਿਹਾ, ਉੱਥੇ ਬਹੁਤ ਹੀ ਪੰਥ ਦੇ ਜਿਹੜੇ ਪ੍ਰਸਿੱਧ ਰਾਗੀ ਜਥੇ ਆ, ਢਾਡੀ ਆ, ਕਥਾਵਾਚਕ, ਉਹ ਪਹੁੰਚ ਰਹੇ ਆ। ਸਾਡੀ ਕੋਸ਼ਿਸ਼ ਹੋਊਗੀ ਜਿੰਨਾ ਵੀ ਵੱਧ ਤੋਂ ਵੱਧ ਉਹ ਜਿਹੜਾ ਪ੍ਰੋਗਰਾਮ ਆ ਪੰਜਾਬੀ ਰੇਡੀਓ ਦੇ ਯੂਐਸਏ ਦੇ ਜਿਹੜੇ ਸਰੋਤੇ ਆ, ਉਹ ਉਹਨਾਂ ਨੂੰ ਜਿਹੜਾ ਸੁਣਾਇਆ ਜਾ ਸਕੇ। ਇਸੇ ਕਰਕੇ ਅੱਜ ਰਾਜਕਨਵੀਰ ਸਿੰਘ ਹੋਣੀ ਮੇਰੇ ਨਾਲ ਜੁੜ ਨਹੀਂ ਸਕੇ, ਉਹ ਅੱਜ ਯੂਬਾ ਸਿਟੀ ਗੁਰਦੁਆਰਾ ਸਾਹਿਬ ਗਏ ਹੋ ਆ।
ਆਪਣਾ ਜਿਹੜਾ ਪੂਰਾ ਸੈਟਅਪ ਕਰਨ ਰੇਡੀਓ ਤੋਂ ਬ੍ਰੌਡਕਾਸਟ ਕਰਨ ਦੇ ਲਈ, ਤਾਂ ਕਿ ਤੁਸੀਂ ਘਰਾਂ ਦੇ ਵਿੱਚ ਜਿਹੜੇ ਦੂਰ ਬੈਠੇ ਆ, ਨਹੀਂ ਜਾ ਸਕਦੇ, ਉਹ ਘਰਾਂ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਸੁਣ ਸਕੋ। ਸੋ ਇਹਦੇ ਨਾਲ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।